ਤੁਸੀਂ ਗਟਰ ਵੀ ਆਪਣਾ ਖੱਟਣਾ ਤੇ ਉਹਦੇ ਤਿੰਨ ਉਹ ਪਾਣੀ ਕਿੱਧਰ ਜਾ ਰਿਹਾ, ਉਹ ਤੁਹਾਡੀ ਜ਼ਮੀਨ ਦੇ ਅੰਦਰ ਜਾ ਰਿਹਾ। ਉਹਦਾ ਨੁਕਸਾਨ ਕੀ? ਤਾਲੀਮ ਦੇ ਨਾਲ ਤਰਬੀਅਤ ਵੀ ਹੋਵੇ ਕਿ ਤੁਸੀਂ ਪੜ੍ਹੇ ਲਿਖੇ ਜਾਏ ਲੋਕ ਦੇਖੋ, ਉਹ ਵੀ ਬੇਸਿਕਲੀ ਅੰਦਰ ਮਤਲਬ ਲਹਿਰਾਂ ਨੇ ਪਾਣੀ ਦੀਆਂ ਜੀ ਉਹ ਜੇ ਇੱਕ ਦਫਾ ਕੰਟੇਮੀਨੇਟ ਹੋ ਗਈ ਹੈ ਤੇ ਉਹ ਤੁਹਾਡੇ ਘਰ ਹੀ ਪੂਰੇ ਇਲਾਕੇ 'ਚ ਜਾਏਗੀ। ਮੇਰੇ ਕੋਲ ਜਿੱਥੇ ਡੇਰਾ ਹੈ ਨਾ ਮੇਰਾ ਪਿੰਡ ਤਕਰੀਬਨ 3 ਮੁਰੱਬੇ ਦਾ ਫਾਸਲਾ ਹੈ, ਡੇਰੇ ਵਿੱਚ ਤੇ ਪਿੰਡ ਵਿੱਚ। ਦੂਜੀ ਆਬਾਦੀ ਵੀ ਮੁਰੱਬਾ ਦੂਰ ਹੈ ਔਰ ਮੈਂ ਆਪਣੇ ਡੇਰੇ ਤੇ ਬੋਰ ਕੀਤਾ, ਉਹਦੇ ਪਾਣੀ ਵਿੱਚ ਵੀ ਸਮੈਲ ਹੈ। ਅਸਲਾਮੁ ਅਲੈਕਮ, ਜੀ ਆਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ। ਤੇ ਗੱਲ ਕਰਾਂਗੇ ਅੱਜ ਅਸੀਂ ਨਸੀਮ ਭਾਈ ਨਾਲ। ਇਹ ਬਚਪਨ 'ਚ ਪਾਕਿਸਤਾਨ ਤੋਂ ਆਏ ਨੇ ਤੇ ਕਿਹਦਾ ਇੱਥੇ ਮਹਿਸੂਸ ਕਰ ਰਹੇ ਨੇ, ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰ ਰਹੇ ਨੇ, ਕੀ ਇਹਨਾਂ ਦੀ ਜ਼ਿੰਦਗੀ 'ਚ ਚੀਜ਼ਾਂ ਆ ਰਹੀਆਂ ਨੇ। नसीम भाई अस्सलाम वालेकुम। जी वालेकुम अस्सलाम रहमतुल्लाहि व बरकातहू। सर अपना तारफ करो। मेरा नाम नसीम अहमद मलिक है। मैं 1994 ਦਾ ਅਮਰੀਕਾ 'ਚ ਆਇਆ ਤੇ ਨਿਊਯਾਰਕ 'ਚ ਹੀ ਰਹਿ ਰਹੇ ਹਾਂ ਤੇ ਆਈ ਰੀਲੀ ਲਾਈਕ ਨਿਊਯਾਰਕ ਸਿਟੀ, ਬੈਸਟ ਸਿਟੀ ਇਨ ਦ ਵਰਲਡ ਹੈ ਹਰ ਲਿਹਾਜ਼ ਨਾਲ, ਇਨਸਾਨੀ ਹਕੂਕ ਨਾਲ ਵੀ, ਸਫਾਈ ਦੇ ਹਿਸਾਬ ਨਾਲ ਵੀ ਔਰ ਬਾਕੀ ਵੀ ਬਹੁਤ ਅੱਛਾ ਔਰ ਕਨਵੀਨੀਅੰਟ ਸਿਟੀ ਹੈ ਨਿਊਯਾਰਕ ਅਮਰੀਕਾ ਦੇ ਵਿੱਚ ਪੂਰੇ ਤੇ, ਕਿਉਂਕਿ ਮੈਂ ਤਾਂ ਪੂਰੀ ਦੁਨੀਆ ਤੋਂ ਬੈਸਟ ਸਿਟੀ ਨੂੰ ਮੰਨਦਾ ਹਾਂ। जिस वक्त 94 ਦਾ ਆਇਆ ਤੇ ਉਸ ਵਕਤ ਦਾ ਲੈ ਕੇ ਹੁਣ ਤੱਕ ਮੈਂ ਇੱਥੇ ਰਹਿ ਰਿਹਾ ਵਿਦ ਫੈਮਿਲੀ ਐਂਡ ਆਈ एम वेरी हैप्पी अल्हम्दुलिल्लाह रब्बिल आलमीन कि बहुत अच्छी जगह। पाकिस्तान 94 ਚ ਆ ਕੇ ਤਾਂ ਫਸਟ ਟਾਈਮ ਕਿੰਨੀ ਦੇਰ ਬਾਅਦ ਗਏ ਹੋ? 94 ਚ आया था अमेरिका ਤੇ ਪੜ੍ਹਦੇ ਰਹੇ, ਫਿਰ ਜॉब ਉਹ ਮਸਰੂਫੀਅਤ ਤੇ ਪੇਪਰ ਸ਼ੇਪਰ ਸਿੱਧੇ ਕਰਦਿਆਂ ਕਰਾਉਂਦਿਆਂ ਫਸਟ ਟਾਈਮ ਮੈਂ ਵਾਪਸ ਗਿਆ ਸਾਂ 2008 ਚ, ਲਾਈਕ 14 ਸਾਲ ਬਾਅਦ। ਕੀ ਫਰਕ ਮਹਿਸੂਸ ਹੋਇਆ ਪਾਕਿਸਤਾਨ ਵਿੱਚ ਔਰ ਅਮਰੀਕਾ ਵਿੱਚ? ਪਾਕਿਸਤਾਨ ਬੇਸਿਕਲੀ ਆਪਣੀ ਮਤਲਬ ਉੱਥੇ ਬਹੁਤ ਸਾਰੀ ਚੀਜ਼ਾਂ ਹੋ ਸਕਦੀਆਂ ਨੇ। ਇੱਕ ਤਾਂ ਉਹਦਾ ਐਜੂਕੇਸ਼ਨ ਜਿਹੜਾ ਸਿਸਟਮ ਉਹ ਬਿਹਤਰ ਹੋ ਸਕਦਾ ਹੈ, ਤਾਲੀਮ ਦੇ ਨਾਲ ਤਰਬੀਅਤ ਵੀ ਹੋਵੇ, ਉੱਥੇ ਤੁਸੀਂ ਪੜ੍ਹੇ ਲਿਖੇ ਜਾਏ ਲੋਕ ਵੇਖੋਗੇ। ਮੈਂ ਤੁਹਾਨੂੰ ਮਿਸਾਲ ਦਿੰਦਾ 2008 ਚ ਜਦੋਂ ਮੈਂ ਫਸਟ ਟਾਈਮ ਗਿਆ ਤੇ ਉੱਥੇ ਉਸ ਵਕਤ ਉਹਨਾਂ ਨੇ ਟਾਈਮ ਚੇਂਜ ਕੀਤਾ ਸੀ, ਮੇ ਵੀ ਤੁਹਾਨੂੰ ਵੀ ਯਾਦ ਹੈਗਾ ਕਿ ਜੀ ਉਹ ਮੈਂ ਪੜ੍ਹੇ ਲਿਖੇ ਲੋਕਾਂ ਨੂੰ ਜਿਹੜੇ ਟੀਚਰ ਮਤਲਬ ਹਾਈਲੀ ਐਜੂਕੇਟਡ ਲੋਕ ਨੇ ਉਹ ਵੀ ਦੋ ਟਾਈਮ ਰੱਖੇ ਸਨ, ਇੱਕ ਪੁਰਾਣੇ ਵਾਲਾ ਟਾਈਮ ਤੇ ਨਵੇਂ ਵਾਲਾ ਟਾਈਮ। ਸਰ ਮੈਂ ਉਹਨਾਂ ਨੂੰ ਇੱਕ ਹੀ ਸਵਾਲ ਪੁੱਛਿਆ ਕਿ ਪਾਕਿਸਤਾਨ ਸਟੈਂਡਰਡ ਟਾਈਮ ਕਿਹੜਾ ਹੈ ਜਿਹਦੇ ਤੇ ਤੁਹਾਡੀ ਖਬਰਾਂ ਜਾਂ ਤੁਹਾਡਾ ਟਾਈਮ ਚੱਲ ਰਿਹਾ? ਕਹਿੰਦੇ ਨੇ ਉਹ ਤਾਂ ਅੱਜ ਮਿਸਾਲ ਦੇ ਤੌਰ ਤੇ 8 ਹੀ ਵਜੇ ਨੇ। ਤੇ ਮੈਂ ਕਿਹਾ ਫਿਰ ਇਹੀ ਟਾਈਮ ਰਹੇਗਾ, ਇਹ ਨਵਾਂ ਪੁਰਾਣਾ ਛੱਡ ਦਿਓ ਕਿ ਤੁਸੀਂ ਅਨਪੜ੍ਹ ਬੰਦੇ ਨੂੰ ਜਾਂ ਜਿਹਨੂੰ ਨਹੀਂ ਇਤਨੀ ਆਗਾਈ ਉਹਨੂੰ ਤੇ ਚਲੋ ਬੰਦਾ ਕਹਿੰਦਾ ਸਮਝਾਉਂਦੇ ਵੀ ਸਮਝ ਸਕਦਾ ਕਿ ਯਾਰ ਇਸ ਬੰਦੇ ਨੂੰ ਆਗਾਈ ਨਹੀਂ, ਇੱਕ ਪੜ੍ਹਾ ਲਿਖਾ ਬੰਦਾ ਇਹ ਚੀਜ਼ ਕਹੇ ਤੇ ਇਹ ਮੇਰੇ ਖਿਆਲ 'ਚ ਮੈਨੂੰ ਇਹ ਚੀਜ਼ ਅਜੀਬ ਲੱਗਦੀ ਸੀ। ਨਹੀਂ, ਇਹਦੇ ਵਿੱਚ ਹੁਣ ਪ੍ਰੋਬਲਮ ਤੁਹਾਨੂੰ ਕਿੱਥੇ ਨਜ਼ਰ ਆਈ ਕਿ ਸਾਨੂੰ ਕਿਹੜੀ ਜਗ੍ਹਾ ਤੋਂ ਅਸੀਂ ਵੀਕ ਆ? ਸਾਡੀ ਤਰਬੀਅਤ ਨਹੀਂ ਜਾਂ ਅਸੀਂ ਦੇਖੋ ਮੇਰਾ ਆਈਡੀਆ ਹੈ ਕਿ ਤੁਸੀਂ ਜੋ ਵੀ ਹੋ ਪਹਿਲੇ ਖੁਦ ਆਪਣੇ ਤੇ ਖੁਸ਼ ਰਹੋ, ਆਪਣੇ ਸਿਸਟਮ ਦੇ ਵਿੱਚ ਰਹੋ, ਆਪਣੇ ਆਪ ਨੂੰ ਮਤਲਬ ਤੁਸੀਂ ਇੱਕ ਇਸਲਾਮੀ ਮੁਲਕ ਹੈ ਉਸ ਹਿਸਾਬ ਨਾਲ ਚਲੋ। ਇਸਲਾਮ ਦੇ ਵਿੱਚ ਸਫਾਈ ਨਿਫਸ ਈਮਾਨ ਹੈ, ਇਹ ਸਾਡਾ ਸਾਰਿਆਂ ਦਾ ਮੰਨਣਾ ਹੈ ਬਿਲਕੁਲ। ਲੇਕਿਨ ਤੁਸੀਂ ਪਾਕਿਸਤਾਨ ਇੱਕ ਮੁਸਲਮਾਨ ਮੁਲਕ ਹੋ ਕੇ ਉੱਥੇ ਦੇ ਸਫਾਈ ਦੇ ਲੈਵਲ ਤੇ ਇੱਥੇ ਨਿਊਯਾਰਕ ਦੇ ਸਫਾਈ ਦੇ ਲੈਵਲ ਤੁਸੀਂ ਖੁਦ ਚੈੱਕ ਕਰ ਸਕਦੇ ਹੋ, ਜ਼ਮੀਨ ਆਸਮਾਨ ਦਾ ਫਰਕ ਹੈ। ਉੱਥੇ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਕਿ ਕੋਈ ਕਿੱਥੇ ਕਿਹੜਾ ਕੂੜਾ ਸੱਟ ਰਿਹਾ ਹੈ, ਕੀ ਕਰ ਰਿਹਾ ਹੈ, ਜਾਂ ਈਵਨ ਜਿਹੜਾ ਤੁਹਾਡਾ ਹੈ ਜਿਸ ਤਰ੍ਹਾਂ ਗਟਰਾਂ ਦਾ ਸਿਸਟਮ ਹੈ, ਸੂਈ ਸਿਸਟਮ ਹੈ, ਇਹਨਾਂ ਦਾ ਪਾਣੀ ਟਰੀਟ ਕੋਈ ਨਹੀਂ ਕਰਦਾ। ਪੁਰਾਣੇ ਜ਼ਮਾਨੇ 'ਚ ਫਿਰ ਵੀ ਕੋਈ ਬਿਹਤਰ ਸਿਸਟਮ ਸੀ ਗਟਰ ਦਾ, ਹੁਣ ਇੱਕ ਉਹਨਾਂ ਨੇ ਵੱਡਾ ਜਿਹਾ ਖੱਡਾ ਖੱਡ ਦਿੱਤਾ ਹੈ, ਜਿਤਨਾ ਕੋਸ਼ਿਸ਼ ਕਰਦੇ ਨੇ ਡੀਪ ਚਲਾ ਜਾਏ ਔਰ ਉਹਨੂੰ ਫਿਰ ਕਵਰ ਕਰ ਦਿੰਦੇ 21 ਦੇ ਵਿੱਚ, ਐਂਡ ਉਹ ਪਾਣੀ ਕਿੱਧਰ ਜਾ ਰਿਹਾ, ਉਹ ਤੁਹਾਡੀ ਜ਼ਮੀਨ ਦੇ ਅੰਦਰ ਜਾ ਰਿਹਾ। ਉਹਦਾ ਨੁਕਸਾਨ ਕੀ? ਉਹਦਾ ਸਰ ਤੁਹਾਡੀ ਬਿਮਾਰੀਆਂ ਫੈਲ ਰਹੀਆਂ ਨੇ, ਹੈਪੇਟਾਈਟਸ ਹੋਰ ਵੀ ਬਹੁਤ ਸਾਰੀ ਬਿਮਾਰੀਆਂ, ਕਿਉਂਕਿ ਇਨਸਾਨ ਦਾ ਜਿਹੜਾ ਗੰਦਾ ਸਿਸਟਮ ਹੈ ਉਹ ਸਾਰਾ ਜ਼ਮੀਨ ਦੇ ਅੰਦਰ ਜਾ ਰਿਹਾ, ਉਹ ਪਾਣੀ ਦੇ ਨਾਲ ਮਿਕਸ ਹੋ ਕੇ ਤੁਹਾਡੇ ਅੰਡਰਗਰਾਊਂਡ ਜਾ ਰਿਹਾ ਔਰ ਉਹੀ ਪਾਣੀ ਤੁਸੀਂ ਪੀ ਰਹੇ ਹੋ, ਔਰ ਜੇ ਤੁਹਾਡੇ ਅੰਦਰ ਉਹ ਪਾਣੀ ਜਾਂਦਾ ਹੈ ਉਹ ਸਾਰੇ ਜਰਾਸੀਮ ਗੰਦ ਵਗੈਰਾ ਤੁਹਾਡੇ ਅੰਦਰ ਜਾ ਰਿਹਾ। ਇਹਦੇ ਵਿੱਚ ਕਸੂਰ ਕਿਹਦਾ, ਆਵਾਮ ਦਾ ਜਾਂ ਹੁਕਮਰਾਨਾਂ ਦਾ? ਦੇਖੋ ਆਵਾਮ ਨੇ ਤਾਂ ਮਤਲਬ ਸੋਚਦੀ ਕਿ ਹਕੂਮਤ ਕਰੇਗੀ ਤੇ ਹਕੂਮਤ ਕਹਿੰਦੀ ਸਾਨੂੰ ਕੋਈ ਕਰਕੇ ਦੇ। ਹਕੂਮਤ ਤੇ ਬਣਦਾ ਹੈ ਬੇਸਿਕਲੀ ਕੁਝ ਗਵਰਨਮੈਂਟ ਕਿਸ ਚੀਜ਼ ਦਾ ਨਾਂ ਹੈ ਕਿ ਇੱਕ ਚੀਜ਼ ਦਾ ਹੈ ਜੀ। ਮੇਰਾ ਸਵਾਲ ਹੈ ਕਿ ਹੁਣ ਗਵਰਨਮੈਂਟ ਹੈ ਜਿਹੜੀ ਉਹ ਅਗਰ ਉਸ ਲੈਵਲ ਤੇ ਕੰਮ ਨਹੀਂ ਕਰ ਰਹੀ, क्या सानू आपको नहीं चाहिए कि ਅਸੀਂ ਇਹ ਦੀਵਾਰ ਦਰਮਿਆਨ ਦੇ ਵਿੱਚ ਇਸ ਸਾਈਡ ਤੇ ਅਸੀਂ ਖੂਹੀ ਕੱਢੀ ਗੰਦੇ ਪਾਣੀ ਵਾਲੀ, ਇਸ ਸਾਈਡ ਤੇ ਅਸੀਂ ਨਲਕਾ ਲਾਇਆ? ਬਿਲਕੁਲ ਇਸ ਤਰ੍ਹਾਂ ਹੀ ਹੈ।
ਛੋਟਾ ਇਹ ਜਿਹਾ ਸਾਡਾ ਕਸੂਰ ਨਹੀਂ ਕਿ ਅਸੀਂ ਇਹ ਗਲਤ ਕਰ ਰਹੇ ਹਾਂ। ਗੱਲ ਹੋਈ ਆ ਜਾਂਦੀ ਹੈ ਨਾ ਕਿ ਉੱਥੇ ਉਹ ਪੁਰਾਣੀਆਂ ਸੋਚਾਂ ਚਲੀ ਗਈਆਂ ਨੇ ਪੁਰਾਣੇ ਦੌਰ 'ਚ ਜਿਸ ਕਿ ਮੈਂ ਬਚਪਨ 'ਚ ਵੇਖਦਾ ਸਾਂ ਕਿ ਤੁਸੀਂ ਗਟਰ ਵੀ ਆਪਣਾ ਖੱਟਣਾ ਤੇ ਉਹਦੇ ਤਿੰਨ ਖਾਨੇ ਹੁੰਦੇ ਸਨ ਜੀ ਮੀਨਿੰਗ ਕਿ ਫਸਟ ਖਾਨਾ ਆਲ ਦ ਵੇ ਟਾਪ ਉਹਦੇ ਟਾਪ ਤੇ ਸੁਰਾਖ ਹੁੰਦਾ ਸੀ ਤੇ ਫਿਰ ਪਾਣੀ ਅੱਗੇ ਜਾਂਦਾ ਸੀ ਉਹ ਗੰਦ ਬੇਸਿਕਲੀ ਇੱਕ ਸਾਈਡ 'ਤੇ ਹੀ ਰਹਿ ਜਾਂਦਾ ਸੀ ਠੀਕ ਉਹ ਹੈ ਜਾਂਦੇ ਜਾਂਦੇ ਐਂਡ ਤੇ ਹੋ ਕੇ ਬਾਹਰ ਚਲਾ ਜਾਂਦਾ ਸੀ ਪਾਣੀ ਬਾਹਰ ਤੇ ਹੁਣ ਜਿਹੜਾ ਇਹਨਾਂ ਨੇ ਡੀਪ ਸਿਸਟਮ ਕਰਤੇ ਨੇ ਉਹਦਾ ਜਾਂ ਤਾਂ ਉਹਨੇ ਜ਼ਮੀਨ ਦੇ ਅੰਦਰ ਹੀ ਸਿਪ ਜਾਣਾ ਤੇ ਜਾਂ ਤੁਸੀਂ ਫਿਰ ਮੋਟਰ ਲਾ ਕੇ ਤੇ ਪਾਣੀ ਤੁਸੀਂ ਔਨ ਦਾ ਸਟਰੀਟ ਸੁੱਟਣਾ ਹੈ ਐਂਡ ਉਹਦੇ ਇਤਨੀ ਗੰਦੀ ਬੋ ਆਉਂਦੀ ਜੇ ਸਰ ਉਹ ਸਟਰੀਟ ਤੇ ਕੋਈ ਨਹੀਂ ਸਕਦਾ। ਮੈਂ ਵੀ ਪਾਕਿਸਤਾਨ ਆਉਂਦਾ ਜਾਂਦਾ ਰਹਿਣਾ, ਮੈਂ ਵੇਖਿਆ ਕਿ ਹੁਣ ਡਾਇਰੈਕਟ ਖੂਹੀ ਹੈ ਜਿਸ ਤਰ੍ਹਾਂ ਅਸੀਂ ਅੱਗੇ ਬਜ਼ੁਰਗ ਕਰਦੇ ਸੀ ਡੀਪ ਪਾਣੀ ਡਾਊਨ ਵਾਸਤੇ, ਜੀ ਜੀ ਹੁਣ ਉਹ ਬਿਲਕੁਲ ਉਹ ਕੱਢੀ ਗਈ ਹੈ। ਲੇਕਿਨ ਕੁਝ ਜਗ੍ਹਾ ਜਿੱਥੇ ਪੁਰਾਣੇ ਚਾਰੇ ਨੇ ਮੈਂ ਆਪਣੀ ਵੇਖਿਆ ਹੈ ਬਕਾਇਦਾ ਜਿਹੜੀਆਂ ਭਰ ਜਾਂਦਾ ਹੈ ਪਾਣੀ ਕਿਸੇ ਵਜ੍ਹਾ ਤੋਂ ਵੀ ਖੈਰ ਜੀ ਜੀ ਜ਼ਿਆਦਾ ਯੂਜ਼ ਹੋ ਰਿਹਾ ਹੈ ਜਾਂ ਪੁਰਾਣਾ ਹੋ ਚੁੱਕਿਆ ਜਾਂ ਕਿਸੇ ਵਜ੍ਹਾ ਤੋਂ ਵੀ ਰੀਜ਼ਨ ਬਣ ਗਈ। ਉਹ ਉੱਥੇ ਮੋਟਰ ਬਕਾਇਦਾ ਮਿਲਦੀ ਹੈ ਮੈਂ ਵੀ ਠੀਕ ਹੈ। ਤੁਹਾਡੇ ਇਲਾਕੇ 'ਚ ਤੁਸੀਂ ਨਾ ਵੇਖਿਆ ਹੋਇਆ ਜਿੱਥੇ ਮੈਂ ਆਪਣੀ ਅੱਖੀ ਵੇਖਿਆ ਜਾਂ ਠੀਕ ਹੈ। ਸਮੈਲ ਕੀਤੀ ਹੈ ਕਿ ਕੀ ਗੰਦੀ ਸਮੈਲ ਆ ਰਹੀ ਕਿਸ ਚੀਜ਼ ਦੀ ਬੂ ਹੈ ਠੀਕ ਹੈ। ਪਤਾ ਲੱਗਾ ਜੀ ਉਹਨਾਂ ਨੇ ਆਪਣਾ ਜਿਹੜਾ ਗਟਰ ਸਾਫ਼ ਕਰ ਰਹੇ ਨੇ ਪਾਣੀ ਭਰ ਗਿਆ ਨਹੀਂ ਲੇਕਿਨ ਸਾਨੂੰ ਐਜ਼ ਏ ਕੌਮ ਇਹ ਆਪੂ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਗਲਤ ਕਰ ਰਹੇ ਬਸ ਮੈਂ ਖੁਦ ਹੈਰਾਨ ਹਾਂ। ਜਦੋਂ ਅਸੀਂ ਛੋਟਾ ਜਿਹਾ ਸਵਾਲ ਹੈ ਮੇਰਾ, ਜਦੋਂ ਅਸੀਂ ਕਹਿੰਦੇ ਹਾਂ ਜੀ ਗਵਰਨਮੈਂਟ ਕੁਝ ਨਹੀਂ ਕਰ ਰਹੀ, ਗਵਰਨਮੈਂਟ ਤਾਂ ਕੁਝ ਨਹੀਂ ਕਰ ਰਹੀ, ਅਸੀਂ ਕੀ ਕਰ ਰਹੇ ਹਾਂ? ਅਸੀਂ ਗਵਰਨਮੈਂਟ ਸਾਡੇ ਤੇ ਗਵਰਨਮੈਂਟ ਸਾਡੇ ਤੇ ਕੁਝ ਚੀਜ਼ਾਂ ਤੇ ਇਖਤਲਾਫ ਹੈ ਤੁਹਾਡੇ ਨਾਲ, ਉਹ ਇਹ ਕਿ ਅਸੀਂ ਗਵਰਨਮੈਂਟ ਨੂੰ ਬਲੇਮ ਕਰ ਰਹੇ ਹਾਂ। ਅਸੀਂ ਨਾਲ ਇਹ ਵੀ ਕਹਿੰਦੇ ਹਾਂ ਜੀ ਇਹ ਗਵਰਨਮੈਂਟ 2 ਨੰਬਰ ਹੈ, ਇਹਨੇ ਕੁਝ ਨਹੀਂ ਕਰਨਾ, ਤੇ ਅਸੀਂ ਕੀ ਕਰ ਰਹੇ ਹਾਂ? ਇਹ ਤੇ ਵੇਖੋ ਬੇਸਿਕਲੀ ਅਗੇਨ ਆ ਕਿ ਜਾਂਦੀ ਇਹ ਸਾਨੂੰ ਖੁਦ ਨਹੀਂ ਸੋਚਣਾ ਚਾਹੀਦਾ ਕਿ ਇਸ ਜਗ੍ਹਾ ਤੇ ਅਸੀਂ ਨਲਕਾ ਲਾਇਆ, ਇਸ ਜਗ੍ਹਾ ਤੇ ਅਸੀਂ ਖੂਹੀ ਕੱਢੀਏ ਔਰ ਉਹੀ ਪਾਣੀ ਸਾਡੇ ਬੱਚੇ ਪੀ ਕੇ ਬਿਮਾਰ ਹੋ ਰਹੇ ਨੇ। ਬਿਲਕੁਲ ਉਹ ਤੁਸੀਂ ਜੇ ਤੁਹਾਡੇ ਘਰ ਨਹੀਂ ਤੇ ਨਾਲ ਪੜੋਸੀ ਦੇ ਘਰ ਤੁਹਾਡੇ ਨਾਲ ਜਿਹਦਾ ਬੋਰ ਹੋਇਆ ਜ਼ਮੀਨ ਮਿਸਾਲ ਗੱਲ ਹੈ ਨਾ, ਮਤਲਬ ਸਾਡੇ ਜਿਹੜੇ ਜੀ, ਪਿੰਡਾਂ ਦੇ ਸਿਸਟਮ ਨੇ ਉਹ ਇਹ ਨੇ ਕਿ ਇੱਕ ਭਰਾ ਹੈ ਨਾਲ ਦੂਜੇ ਦਾ ਘਰ ਹੈ, ਤੀਜੇ ਦਾ, ਚਾਚੇ ਦਾ, ਮਾਮੇ ਦਾ ਘਰ, ਤੇ ਉਸ ਏਰੀਏ ਸਾਰੇ ਜੀ। ਤੁਹਾਡੇ ਨੇ। ਔਰ ਉਸ ਅੰਡਰਗਰਾਉਂਡ ਜਿਹੜੀ ਵਾਟਰ ਲਾਈਨਸ ਨੇ ਉਹ ਵੀ ਬੇਸਿਕਲੀ ਅੰਦਰ ਮਤਲਬ ਇੱਕ ਲਹਿਰਾਂ ਨੇ ਪਾਣੀ ਦੀਆਂ ਜੀ ਉਹ ਜੇ ਇੱਕ ਦਫਾ ਕੰਟੇਮੀਨੇਟ ਹੋ ਗਈ ਹੈ ਤੇ ਉਹ ਸਿਰਫ ਤੁਹਾਡੇ ਘਰ ਨਹੀਂ ਪੂਰੇ ਇਲਾਕੇ 'ਚ ਜਾਏਗੀ ਔਰ ਉਹ ਜ਼ਰੂਰੀ ਨਹੀਂ ਹੈ ਕਿ ਸਿਰਫ ਮਤਲਬ ਹਰ ਬੰਦੇ ਦਾ ਪ੍ਰੋਬਲਮ ਦੇ ਚ ਮੇਰੀ ਵਜ੍ਹਾ ਤੋਂ ਪੂਰਾ ਇਲਾਕਾ ਵਿਚਾਰਾ ਮੁਤਾਸਰ ਹੋ ਰਿਹਾ। ਇਲਾਕਾ ਤੁਸੀਂ ਗੱਲ ਕਰ ਰਹੇ ਹੋ ਨਾ, ਮੇਰੇ ਕੋਲ ਜਿੱਥੇ ਡੇਰਾ ਹੈ ਨਾ ਮੇਰਾ, ਜੀ ਜੀ ਪਿੰਡ ਤਕਰੀਬਨ 3 ਮੁਰੱਬੇ ਦਾ ਫਾਸਲਾ ਹੈ ਡੇਰੇ ਵਿੱਚ ਤੇ ਪਿੰਡ ਵਿੱਚ, ਦੂਜੀ ਆਬਾਦੀ ਵੀ ਮੁਰੱਬਾ ਦੂਰ ਹੈ, ਔਰ ਮੈਂ ਆਪਣੇ ਡੇਰੇ ਤੇ ਬੋਰ ਕੀਤਾ, ਉਹਦੇ ਪਾਣੀ ਵਿੱਚ ਵੀ ਸਮੈਲ ਹੈ। ਸੋ ਸਰਾਊਂਡਿੰਗ ਤੁਸੀਂ ਕਰੋ ਤੇ ਹਾਫ ਕਿਲੋਮੀਟਰ ਤੇ ਆਬਾਦੀ ਕੋਈ ਨਹੀਂ, ਉਸ ਜਗ੍ਹਾ ਤੇ ਕੋਈ ਗਟਰ ਨਹੀਂ, ਕੋਈ ਗੰਦਾ ਪਾਣੀ ਨਹੀਂ, ਉੱਥੇ ਵੀ ਪਾਣੀ ਦੇ ਵਿੱਚ ਸਮੈਲ ਹੈ, ਜਿਹੜੀ ਤਰ੍ਹਾਂ ਮੈਂ ਐਕਸਪਲੇਨ ਕੀਤਾ ਔਰ ਨਹਿਰ ਦੇ ਨਾਲ ਹੈ ਕਿ ਨਹਿਰ ਵੀ ਹੈ ਲੇਕਿਨ ਜਿਹੜਾ ਅੰਡਰਗਰਾਉਂਡ ਪਾਣੀ ਦੀ ਲਹਿਰਾਂ ਨੇ ਨਾ ਜਿਸ ਤਰ੍ਹਾਂ ਉੱਤੇ ਤੁਸੀਂ ਦਰਿਆ ਵੇਖਦੇ ਹੋ ਜਾਂ ਨਾਲੇ ਵੇਖਦੇ ਹੋ ਜਾਂ ਨਾਲੀਆਂ ਵੇਖਦੇ ਹੋ, ਅੰਡਰਗਰਾਉਂਡ ਮੇਰੇ ਅੱਲਾਹ ਦਾ ਵੀ ਐਸਾ ਨਿਜ਼ਾਮ ਹੈ ਕਿ ਉਹ ਪਾਣੀ ਦੇ ਇੱਕ ਐਸਾ ਨਿਜ਼ਾਮ ਚੱਲ ਰਿਹਾ ਹੈ। ਸੋ ਜ਼ਰੂਰੀ ਨਹੀਂ ਕਿ ਤੁਸੀਂ ਆਪਣੇ ਉਸ ਗਟਰ ਦੀ ਵਜ੍ਹਾ ਤੋਂ ਜਾਂ ਸੂਵੇਜ ਸਿਸਟਮ ਦੀ ਵਜ੍ਹਾ ਤੋਂ ਖਰਾਬ ਹੋ, ਫਿਰ ਚਾਹੇ ਅੱਧਾ ਕਿਲੋਮੀਟਰ ਦੂਰ ਤੋਂ ਜਾਂ ਕਿਲੋਮੀਟਰ ਜਿੱਥੋਂ ਵੀ ਉਹਦੇ ਨਾਲ ਕਨੈਕਟ ਹੋਇਆ ਉਹ ਕਿਧਰੇ ਡੀਪ ਕਿਸੇ ਨੇ ਖੱਟਿਆ ਜਾਂ ਜਿਸ ਤਰ੍ਹਾਂ ਵੀ ਹੋ ਗਿਆ ਉਹ ਕੰਟੇਮੀਨੇਟ ਹੋ ਚੁੱਕਿਆ ਵਾਟਰ, ਉਹ ਪੂਰੇ ਇਲਾਕੇ 'ਚ ਵੇਖੋ ਕਿੰਨਾ ਵੱਡਾ ਇਸ਼ੂ ਹੈ। ਤੁਸੀਂ ਮੈਨੂੰ ਇਹ ਦੱਸ ਸਕਦੇ ਹੋ ਕਿ ਇਹਦੇ ਤੇ ਗਵਰਨਮੈਂਟ ਕੀ ਕਰ ਸਕਦੀ? ਇਹਦੇ ਤੇ ਸਟੱਡੀ ਕਰਨੀ ਚਾਹੀਦੀ ਫਸਟ ਆਫ ਆਲ ਉਹਨਾਂ ਨੂੰ। ਥੋੜਾ ਤੁਸੀਂ ਹੁਣ ਇੱਥੇ ਰਹਿ ਰਹੇ ਹੋ, ਇੱਥੇ ਵੀ ਗਵਰਨਮੈਂਟ ਵੇਖ ਰਹੇ ਹੋ, ਇੱਥੇ ਵੀ ਸਿਸਟਮ ਵੇਖ ਰਹੇ ਹੋ, ਇਹ ਸਾਰਾ ਪਾਣੀ ਜਿਹੜਾ ਇੱਥੇ ਤੋਂ ਸਿਸਟਮ ਹੀ ਕੋਈ ਨਹੀਂ ਕੋਈ ਗੱਲ, ਇੱਥੇ ਪਾਣੀ ਜਿਤਨਾ ਉਸ ਸਮੁੰਦਰ 'ਚ ਜਾ ਰਿਹਾ ਕਿਆ ਕਿਸ ਤਰ੍ਹਾਂ ਭੇਜਦੇ? ਲੇਕਿਨ ਇੱਥੇ ਟ੍ਰੀਟਮੈਂਟ ਪਲਾਂਟ ਨੇ ਮੇਰੇ ਖਿਆਲ 'ਚ 80 ਲੱਖ ਆਬਾਦੀ ਨਿਊਯਾਰਕ ਸਿਟੀ, 85 ਲੱਖ ਆਬਾਦੀ ਹੋਣੀ ਹੈ ਨਿਊਯਾਰਕ ਸਿਟੀ ਦੀ, ਔਰ ਇਹਦੇ ਤੇ 14 ਵਾਟਰ ਟ੍ਰੀਟਮੈਂਟ ਪਲਾਂਟ ਨੇ ਕਿ 86 ਲੱਖ ਤੇ ਉਹ 14 ਉਹਦੇ ਵਾਸਤੇ ਵਾਟਰ ਟ੍ਰੀਟਮੈਂਟ ਪਲਾਂਟ ਨੇ ਔਰ ਉਹ ਜਾ ਰਿਹਾ ਸਿਰਫ ਸਮੁੰਦਰ 'ਚ ਇਹ ਨਹੀਂ ਕਿ ਤੁਸੀਂ ਕਿਸੇ ਦਰਿਆ ਜਾਂ ਕਿਧਰ ਭੇਜ ਰਹੇ ਹੋ, ਨਹੀਂ ਸਮੁੰਦਰ ਜਾ ਰਿਹਾ, ਸਮੁੰਦਰ 'ਚ ਜਾ ਰਿਹਾ ਕਿ ਫਿਰ ਵੀ ਉਹ ਟ੍ਰੀਟ ਕਰਕੇ ਭੇਜਦੇ ਨੇ। ਹਰ ਬੇਸਿਕਲੀ ਉਹਨਾਂ ਨੇ ਨੇਬਰਹੁੱਡ ਜਾਂ ਇਲਾਕੇ ਦਾ ਜ਼ੋਨ ਦਾ ਉਹਨਾਂ ਨੇ ਇੱਕ ਟ੍ਰੀਟਮੈਂਟ ਪਲਾਂਟ ਬਣਾਇਆ ਕਿ ਸਾਰਾ ਪਾਣੀ ਤੁਹਾਡਾ ਜਾਏਗਾ ਉਹਦੇ 'ਚ ਕਲੀਨ ਹੋ ਕੇ ਫਿਰ ਸਮੁੰਦਰ ਜਾਏਗਾ। ਸੋ ਉਹਨਾਂ ਨੂੰ ਟ੍ਰੀਟਮੈਂਟ ਪਲਾਂਟ ਲਾਣੇ ਚਾਹੀਦੇ ਨੇ ਜਿਸ ਤਰ੍ਹਾਂ ਵੀ ਹੈ, ਮਤਲਬ ਇਹ ਜ਼ਰੂਰੀ ਨੇ ਕਿਉਂ ਕਿ ਤੁਹਾਡੀ ਫਿਊਚਰ ਨਸਲਾਂ ਤਬਾਹ ਹੋ ਜਾਣੀਆਂ ਬਿਮਾਰੀਆਂ ਨਾਲ, ਔਰ ਅੰਦਰੋਂ ਸਾਡੇ ਹੁਣ ਐਸਾ ਬਿਮਾਰੀ ਲੱਗ ਜਾਂਦੀ ਨਾਉਜ਼ ਬਿਲਾ, ਗੰਦ ਹੈ ਨਾ ਉਹ ਤੇ ਸਾਡੇ ਆਲਰੇਡੀ ਚੱਲ ਰਹੀਆਂ ਨੇ।
ਕਿ ਤੁਸੀਂ ਵੇਖੋ ਕਿ ਜਿਹੜੇ ਬੱਚੇ 2000 ਤੋਂ ਪਹਿਲੇ ਦੇ ਨੇ ਉਹਨਾਂ ਦੀ ਹਾਈਟ ਵੀ ਠੀਕ ਹੈ, ਉਦੋਂ ਸ਼ਕਲਾਂ ਵੀ ਠੀਕ ਹੁੰਦੀਆਂ ਗਈਆਂ। ਹੁਣ ਜਿਹੜੇ ਬੱਚੇ ਛੋਟੇ ਹੋ ਰਹੇ ਨੇ ਪਿਛਲੇ 10-15 ਸਾਲ ਤੋਂ ਖਾਸ ਕਰਕੇ, ਉਹਨਾਂ ਦੇ ਚਿਹਰੇ ਤੋਂ ਕੋਈ ਰੂਹ ਨਹੀਂ, ਰਹਿਮਤ ਕੋਈ ਨਹੀਂ ਨਜ਼ਰ ਆਉਂਦੀ। ਕਿ ਉਹ ਅੱਗੇ ਭੁੱਸੇ ਰੰਗ, ਜਿਸ ਤਰ੍ਹਾਂ ਅਸੀਂ ਪੰਜਾਬੀ 'ਚ ਕਹਿੰਦੇ ਆ, ਉਹ ਸਾਰਾ ਮੇਰੇ ਹਿਸਾਬ ਵਿੱਚ ਤਾਂ ਪਾਣੀ ਦਾ ਮਸਲਾ ਹੈ। ਸਰ ਉਹ ਪਾਣੀ ਦੇ ਵੀ ਹੈ, ਹੋਰ ਵੀ ਬਹੁਤ ਸਾਰੇ ਨੇ। ਗਰੋਥ ਨਹੀਂ ਹੋ ਰਹੀ ਬੱਚਿਆਂ ਦੀ। ਉਹਦੀ ਵਜ੍ਹਾ ਹੈ ਕਿ ਜਿਹੜਾ ਤੁਸੀਂ ਸਪੈਸ਼ਲੀ ਉਹ ਬੱਚੇ ਜਿਹੜੇ ਕਿਸੇ ਕੰਪਨੀ ਦੇ ਮੈਂ ਨਾਂ ਨਹੀਂ ਲੈਂਦਾ, ਲੇਕਿਨ ਉਹ ਜਿਹੜੇ ਪੈਕਟਾਂ 'ਚ ਉਹ ਚਿਪਸ ਕੋ ਪਾਪੜ ਕੋ ਟਾਫੀ ਇਹ ਉਹ ਖਾ ਰਹੇ ਨੇ, ਸਾਰੇ ਸਾਡੇ ਦੌਰ ਵਿੱਚ ਵੀ ਐ ਸੀ ਹੈ। ਲੇਕਿਨ ਅੱਜ ਕੱਲ ਤੁਸੀਂ ਯਕੀਨ ਨਹੀਂ ਕਰੋਗੇ, ਅੱਜ ਕੱਲ ਸਮਝੇ ਕਿਸਮ ਦਾ ਫੈਸ਼ਨ ਬਣ ਗਿਆ ਹੈ ਕਿ ਬੱਚਿਆਂ ਨੂੰ ਇਹ, ਮੈਂ ਨਾਉਜ਼ ਬਿਲਾ ਖਾਣ ਦੀ ਚੀਜ਼ ਹੈ, ਲੇਕਿਨ ਇਹ ਗੰਦ ਲੈ ਕੇ ਦੇਣਾ ਜ਼ਰੂਰੀ ਹੈ। ਔਰ ਫਿਰ ਉਹ ਬੱਚਾ ਖਾ ਪੀ ਕੇ ਜਾਂ ਵੱਡਾ ਜਿਹੜਾ ਵੀ ਉਸ ਲਿਫਾਫੀ ਜਾਂ ਥੈਲੇ ਨੂੰ ਇਸ ਤਰ੍ਹਾਂ ਸੁੱਟ ਦਿੰਦਾ, ਲਾਈਕ ਦੈਟ। ਉਹ ਕਿਧਰੇ ਜਾਏਗਾ, ਕਿਸੇ ਨਾਲੀ, ਕਿਸੇ ਨਾਲੇ ਨੂੰ, ਕਿਸੇ ਨੂੰ ਬਲਾਕ ਕਰਦਾ ਹੈ, ਸੜਕ ਤੇ ਗੰਦ ਪਿਆ। ਹਾਲਾਂਕਿ ਅਲਹਮਦੁਲਿਲਾ ਪਾਕਿਸਤਾਨ ਇੱਕ ਇਸਲਾਮੀ ਮੁਲਕ ਹੈ ਔਰ ਉਹਦੇ ਵਿੱਚ ਸਫਾਈ ਨਿਫਸ ਈਮਾਨ ਹੈ, ਸਾਡਾ ਸਾਰਾ ਈਮਾਨ ਹੈ, ਲੇਕਿਨ ਸਫਾਈ ਦੂਰ ਤੱਕ ਨਜ਼ਰ। ਜੇ ਤਾਂ ਸਾਡੇ ਵਿੱਚ ਈਮਾਨ ਹੋਏ ਤਾਂ ਫਿਰ ਤਾਂ ਅਸੀਂ ਗੰਦ ਨਾ ਪਾਈਏ। ਮੈਂ ਦੇਖੋ ਕਿਸੇ ਦੇ ਨਾ ਈਮਾਨ ਦਾ ਆਪਣੀ ਕਹਿ ਸਕਦਾ ਵਾਂ, ਨਾ ਮੈਂ ਕਹਿ ਸਕਦਾ, ਮੈਂ ਆਪਣਾ ਕਹਿ ਸਕਦਾ ਕਿ ਇਸਲਾਮ ਕਹਿੰਦਾ ਸਫਾਈ ਨਿਫਸ ਈਮਾਨ ਹੈ। ਔਰ ਜਿਹੜੇ ਲੋਕ ਸੁੱਟਣੇ ਤੋਂ ਪਹਿਲੂ, ਉਹਨਾਂ ਨੂੰ ਚਾਹੀਦਾ ਹੈ ਕਿ ਆਪਣਾ ਇੱਕ ਦਫਾ ਆਪਣਾ ਤਜਜ਼ੀਆ ਖੁਦ ਕਰਨ। ਸਮਝੋ ਹਮੇਸ਼ਾ ਤੁਸੀਂ ਜ਼ਿੰਦਗੀ ਜੋ ਵੀ ਕੰਮ ਕਰਨਾ ਹੈ, ਆਪਣੇ ਆਪ ਨੂੰ ਸ਼ੀਸ਼ੇ 'ਚ ਖੜਾ ਕਰੋ, ਬੀ ਔਨ ਜੱਜ, ਆਪਣੇ ਆਪ ਨੂੰ ਖੁਦ ਜੱਜ ਕਰੋ, ਬਜਾਏ ਕਿ ਤੁਸੀਂ ਮੈਨੂੰ ਕਹਿ ਰਹੇ ਕਿ ਸਰ ਇਹ ਨਾ ਕਰੋ, ਭਾਈ ਇਹ ਨਾ ਕਰੋ, ਉਹ ਨਾ ਕਰੋ। ਲੈਟਸ ਬੀ ਔਨ ਜੱਜ। ਉਹਦੇ ਤੇ ਮੈਂ ਔਰ ਇਹਦਾ ਇੱਕ ਚੀਜ਼ ਹੈ ਕਿ ਤੁਹਾਡੇ ਬੱਚਾ ਸਕੂਲ ਤੋਂ ਮਸ ਜਾਂਦਾ ਹੈ, ਹਰ ਬੱਚਾ ਜਾਂਦਾ ਹੈ ਜੀ ਜੀ, ਤੇ ਮੇਰੇ ਖਿਆਲ 'ਚ ਮਸਜਿਦ ਵੀ ਜਾਂਦੇ ਹੋਣੇ, ਅਸੀਂ ਬਚਪਨ 'ਚ ਜਾਂਦੇ ਸਾਂ, ਦੋ ਜਗ੍ਹਾ ਫਿਰ ਉਹ ਜਾਣਾ ਚਾਹੀਦਾ ਨਾ ਦੋਵਾਂ ਜਗ੍ਹਾ ਤੇ। ਜਿਸ ਵਕਤ ਮਤਲਬ ਸਕੂਲ ਚਲੋ ਟੀਚਰਸ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਤਾਲੀਮ ਦੇ ਨਾਲ ਤਰਬੀਅਤ ਦੇਣ। ਤਰਬੀਅਤ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਆ ਜਾਂਦੀਆਂ ਨੇ, ਜਿਹਦੇ 'ਚ ਸਫਾਈ ਨੰਬਰ 1 ਹੋਣੀ ਚਾਹੀਦੀ ਹੈ। ਲੇਕਿਨ ਇਹਦੇ ਤੋਂ ਟੀਚਰ ਤੋਂ ਪਹਿਲੇ ਵੀ ਅਗਰ ਮਾਂ-ਬਾਪ ਤਰਬੀਅਤ ਕਰੇ ਤੇ ਅਸਲ 'ਚ ਹਰ ਇਨਸਾਨ ਦਾ ਜਿਹੜਾ ਹੈ ਨਾ, ਸਭ ਤੋਂ ਵੱਡਾ, ਪਹਿਲਾ ਔਰ ਆਖਰ ਤੱਕ ਜਿਹੜਾ ਟੀਚਰ ਹੈ ਨਾ, ਉਹਦੀ ਮਾਂ ਹੈ। ਹਰ ਬੱਚੇ ਦੀ, ਸਾਡੀ ਵੀ, ਤੁਹਾਡੀ ਵੀ, ਹਰ ਬੰਦੇ ਦੀ ਮਾਂ ਹੈ, ਔਰ ਮਾਂ ਉਹਦੀ ਸਭ ਤੋਂ ਵੱਡੀ ਟੀਚਰ ਹੈ। ਤੁਸੀਂ ਐਕਸਪੈਕਟ ਕਰਦੇ, ਛੋਟੀ ਜਿਹੀ ਗੱਲ ਹੈ ਕਿ ਬੱਚਾ ਸਕੂਲ ਅਸੀਂ ਭੇਜਤਾ ਹੈ ਤਾਂ ਉਹਦੀ ਗਵਰਨਮੈਂਟ ਦੇ 20 ਰੁਪਏ ਫੀਸ ਦਿੱਤੀ ਹੈ ਜਾਂ 20,000 ਦਿੱਤੀ, ਇਨ ਬਿਟਵੀਨ ਜਿੰਨੇ ਵੀ ਫੀਸਾਂ ਬਣਦੀਆਂ ਨੇ ਸਕੂਲਾਂ ਦੀਆਂ, ਵੱਲ ਆਲਮ, ਤੁਸੀਂ ਕਿਸ ਤਰ੍ਹਾਂ ਐਕਸਪੈਕਟ ਕਰਦੇ ਕਿ ਟੀਚਰ ਕੋਈ 5-6 ਘੰਟੇ ਦੇ ਵਿੱਚ ਬੱਚੇ ਦੇ ਦਿਮਾਗ ਦੇ ਵਿੱਚ ਕਿਹੜਾ ਚਿਪ ਪਾਣੀ ਕਿ ਹਰ ਸ਼ੈ ਪਾ ਦੇ। ਤੁਸੀਂ ਬੱਚਾ ਤੁਹਾਡਾ ਸਪੈਸ਼ਲੀ 1 ਸਾਲ ਤੱਕ ਹੁੰਦਾ ਨਾ, ਉਹਦੀਆਂ ਜਿਹੜੀਆਂ ਆਦਤਾਂ ਹੁੰਦੀਆਂ ਨੇ, ਤੁਸੀਂ ਉਹਨੂੰ ਨਹੀਂ ਫਿਕਸ ਕਰੋਗੇ, ਉਹ ਸਾਰੀ ਲਾਈਫ ਵਾਸਤੇ ਕੈਰੀ ਕਰੇਗਾ। ਜਿਹੜੀ ਕੰਟਰੋਲ ਅਸੀਂ ਕਰ ਸਕਦੇ ਹਾਂ, ਜਿਹੜੀ ਤੁਸੀਂ ਆਪਣੀ ਬਚਪਨ 'ਚ ਆਦਤ ਸੀ ਜਾਂ ਆਪਣੇ ਕਿਸੇ ਭੈਣ ਭਰਾ ਦੀ ਜਾਂ ਬੱਚੇ ਦੀ ਵੇਖਦੇ ਹੋ ਆਦਤ, ਜਿਹੜੀ ਦੀ ਆਦਤ ਹੈ ਸਾਲ ਤੱਕ, ਉਹ ਪੁਖਤਾ ਹੁੰਦੇ ਨੇ। 5 ਸਾਲ ਤੱਕ ਜਿਹੜੀ ਚੀਜ਼ ਹੋ ਗਈ ਹੈ ਉਹ ਫॉर ਲਾਈਫ ਰਹਿੰਦੀ ਹੈ, ਉਹ ਤੁਸੀਂ ਚੇਂਜ ਨਹੀਂ ਕਰ ਸਕਦੇ, ਸਿਰਫ ਉਹਦੇ ਤੇ ਕੰਟਰੋਲ ਕਰ ਸਕਦੇ ਹੋ ਵਕਤੀ ਤੌਰ ਤੇ। ਇਹੀ ਕਹਿ ਰਿਹਾ ਨਾ ਜੀ ਕਿ ਸਾਡਾ ਅੱਗੇ ਮੇਰਾ ਤਲਕ ਇੱਕ ਪਿੰਡ ਨਾਲ ਅਸੀਂ ਸਭ ਰਿਸ਼ਤੇਦਾਰੀ ਸਾਰੀ ਪਿੰਡ ਵਿੱਚ ਜੀ। ਉਹ ਸਾਡੇ ਪੰਜਾਬੀ ਵਿੱਚ ਅੱਗੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਬੱਚੇ ਦੀ ਜਿਹੜੀ ਪਹਿਲੀ ਦਰਸਗਾਹ ਹੈ ਉਹ ਮਾਂ ਦੀ ਗੋਦ ਹੈ। ਔਰ ਮੈਂ ਕਹਿੰਦਾ ਕਿ ਜੋ ਬਜ਼ੁਰਗ ਕਹਿ ਗਏ ਨੇ ਉਹ 100% ਠੀਕ ਕਹਿ ਰਹੇ ਨੇ। ਹੁਣ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਜਿਹੜਾ ਸਾਡੇ ਬੱਚੇ ਨੇ ਬਾਹਰ ਕੋਈ ਚੀਜ਼, ਫਾਰ ਐਗਜ਼ਾਮਪਲ ਜੀ, ਬੱਚੇ ਨੇ ਚਿਪਸ ਖਾਦੇ ਨੇ, ਉਹਨੇ ਪੈਕਟ ਬਾਹਰ ਸੁੱਟ ਦਿੱਤਾ, ਉਹਨੂੰ ਕਿਹਨੇ ਦੱਸਣਾ ਕਿ ਤੂੰ ਚਿਪਸ ਦਾ ਪੈਕਟ ਬਾਹਰ ਨਹੀਂ ਸੁੱਟਣਾ? ਇਹ ਮਾਂ-ਬਾਪ ਦਾ ਕੰਮ ਹੈ ਨਾ। ਬਾਪ ਦਾ ਹੈ। ਅਗਰ ਬਾਹਰ ਮਿਸਾਲ ਦੇ ਤੌਰ ਤੇ ਬੱਚਾ ਸਕੂਲ ਗਿਆ, ਮਾਂ-ਬਾਪ ਨਾਲ ਨਹੀਂ ਜਾਂਦਾ, ਤੇ ਜਦੋਂ ਘਰ ਆਉਂਦਾ, ਅਗਰ ਘਰ ਵੀ ਉਹ ਕੋਈ ਚੀਜ਼ ਸੁੱਟਦਾ ਇਸ ਤਰ੍ਹਾਂ, ਤੇ ਮਾਂ-ਬਾਪ ਦਾ ਕੰਮ ਹੈ ਉਹਨੂੰ ਕਹਿਣਾ ਕਿ ਪੁੱਤਰ ਇੱਥੋਂ ਚੁੱਕ, ਇਹਨੂੰ ਕੂੜੇ ਦੇ ਡੱਬੇ ਸੁੱਟ ਗਿਆ। ਉਸ ਤੋਂ ਮਾਂ-ਬਾਪ ਤੋਂ ਬਾਅਦ ਹਰ ਉਸ ਇਨਸਾਨ ਦਾ ਹੱਕ ਬਣਦਾ ਹੈ ਜਿਹੜਾ ਇਹ ਸਮਝਦਾ ਇਹ ਚੀਜ਼ ਰੋਂਗ ਹੈ। ਜ਼ਰੂਰੀ ਨਹੀਂ ਤੇ ਅਸੀਂ ਅੱਜ ਕੱਲ ਉਹ ਹੱਕ ਖੋਲਿਆ, ਉਹ ਜਿਹੜਾ ਹੱਕ ਹੈ ਨਾ ਕਿ ਤੁਸੀਂ ਮੇਰੇ ਬੱਚੇ ਨੂੰ ਕਹੋ ਨਹੀਂ ਬੇਟਾ ਤੂੰ ਗਲਤ ਕੀਤਾ, ਉਹ ਮੈਨੂੰ ਤਕਲੀਫ ਹੋਏਗੀ। ਜਦੋਂ ਤਕਲੀਫ ਨਹੀਂ ਸੀ ਹੁੰਦੀ ਉਦੋਂ ਸਾਰੇ ਇੱਕ ਦੂਜੇ ਦੇ ਬੱਚੇ ਨੂੰ ਆਪਣੇ ਬੱਚੇ ਸਮਝਦੇ। ਜੋ ਚੀਜ਼ ਮੈਨੂੰ ਮਹਿਸੂਸ ਹੁੰਦੀ ਹੈ ਨਾ, ਇਹ ਜਿਹੜਾ ਫੋਨ ਨਹੀਂ ਹੈ, ਇਹ ਜਿਹੜੀ ਚੀਜ਼ ਹੈ ਜੀ, ਇਹਨੇ ਇਨਸਾਨ ਨੂੰ ਜਿਹੜਾ ਹੈ ਨਾ ਮਤਲਬ ਨਾਕਾਰਾ ਬਣਾਤਾ ਹੈ। ਅਸੀਂ ਮਾਂ ਬਚਪਨ ਚ ਬੱਚੇ ਨੂੰ, ਮੇਰੀਆਂ 2 ਰਾਏ, ਉਹ ਤਾਂ 2 ਤੋਂ ਜ਼ਿਆਦਾ ਵੀ ਹੋ ਸਕਦੀ, ਨਹੀਂ ਮੇਰੀਆਂ 2 ਰਾਏ ਨਹੀਂ ਤੇ ਮੇਰਾ ਪ੍ਰੈਕਟੀਕਲ ਇਸ ਚੀਜ਼ ਤੇ
ਮੇਰੀ ਬੱਚੀ ਹੈ ਛੋਟੀ 4 ਸਾਲ ਦੀ ਹੈ, ਅੱਛਾ ਉਹਨੂੰ ਮੈਂ ਕਾਰਟੂਨ ਨਹੀਂ ਵੇਖਣ ਦਿੱਤੇ। ਪਾਕਿਸਤਾਨ ਹੈ, ਖਾਸ ਕਰਕੇ ਉਰਦੂ ਦੇ ਵਿੱਚ ਤਾਂ ਬਿਲਕੁਲ ਬੈਨ ਨੇ, ਉਹ ਨਹੀਂ ਵੇਖ ਸਕਦੀ। ਉਹਨੂੰ ਮੇਰੇ ਨਾਲ ਗੱਲ ਕਰਨੀ ਉਹ ਇੰਗਲਿਸ਼ 'ਚ ਕਰਦੀ, ਔਰ ਐਸੇ ਐਸੇ ਅਲਫਾਜ਼ ਬੋਲਦੀ ਹੈ ਸਮਟਾਈਮ ਜਿਹੜੇ ਮੈਨੂੰ ਨਹੀਂ ਪਤਾ। ਠੀਕ ਹੈ, ਕੋਈ ਵੀ ਚੀਜ਼ ਗਲਤ ਹੋ ਰਹੀ ਹੈ ਤਾਂ ਉਹਨੇ ਕਹਿਣਾ ਇਟਸ ਰੌਂਗ। ਵੈਰੀ ਗੁੱਡ। ਇਹ ਉਹਨੇ ਕਾਰਟੂਨ ਵੇਖ ਕੇ ਸਿੱਖਿਆ। ਉਹ ਜਿਹੜੇ ਤੁਹਾਡੇ ਲੱਗਦੇ ਨੇ ਨਾ, ਕੀ ਨਾ, ਉਹ ਇੱਕ ਬੱਚੀ ਹੈ ਤੇ ਬੱਚਾ ਯਾਰ, ਉਹਦੇ ਉਹ ਆਉਂਦੇ ਨੇ ਡਿਆਨਾ ਰੋਮਾ ਕੇ ਕੀ, ਉਹ ਵੇਖ, ਉਹ ਕਾਰਟੂਨ ਨਹੀਂ ਹੈ। ਕਿਉਂ? ਕਾਰਟੂਨ ਵੇਖਣਾ ਗੁਨਾਹ ਹੈ। ਉਹ ਕਾਰਟੂਨ ਨਹੀਂ ਹੈ, ਉਹ ਭੈਣ ਭਾਈ ਨੇ ਨਾਲ ਪਿਓ ਉਹਨਾਂ ਦਾ ਉਹ ਬਣਾਉਂਦੇ ਨੇ। ਉਹਦੇ ਤੋਂ 2 ਚੀਜ਼ਾਂ ਉਹਨੇ ਹਾਸਲ ਕੀਤੀਆਂ ਨੇ, ਇੱਕ ਇੰਗਲਿਸ਼ ਅੱਛੀ ਬੋਲਦੀ ਹੈ, ਦੂਸਰਾ ਕੋਈ ਚੀਜ਼ ਗਲਤ ਹੋ ਰਹੀ ਹੋਵੇ ਤਾਂ ਕਹਿੰਦੀ ਇਟਸ ਰੌਂਗ। ਵੈਰੀ ਗੁੱਡ। ਠੀਕ ਹੈ, ਹੁਣ ਅਗਰ ਅਸੀਂ ਆਪਣੇ ਬੱਚਿਆਂ ਨੂੰ ਸਿੱਧੇ ਪਾਸੇ ਲਾਈਏ, ਉਹ ਸਾਡੇ ਹੱਥੇ ਬੱਚੇ ਕੀ ਹੈ, ਉਹ ਪਾਕਿਸਤਾਨ ਤੁਸੀਂ ਜਾਓ ਨਾ, ਉਹ ਜਾਂਦੇ ਹੀ ਟੀਵੀ ਲਾਉਣਗੇ, ਕੀ ਹੈ ਰਿਮੋਟੂ ਪਤਲੂ ਲਾਓ। ਇਹ ਮਾਂ-ਬਾਪ ਦਾ ਕੰਮ ਹੈ ਉਹਨਾਂ ਨੂੰ ਦੱਸਣਾ ਕਿ ਪੁੱਤਰ ਇਹ ਨਹੀਂ ਸਹੀ। ਮੇਰੇ ਹਿਸਾਬ ਦੇ ਵਿੱਚ ਪਾਕਿਸਤਾਨ ਦੇ ਵਿੱਚ ਅੱਜ ਜੋ ਹੋ ਰਿਹਾ ਹੈ ਉਹਦੇ ਜ਼ਿੰਮੇਦਾਰ ਅਸੀਂ ਹਾਂ। ਕਿਉਂ? ਅਸੀਂ ਇੱਕ ਛੋਟੀ ਚੀਜ਼ ਵੇਖ ਕੇ ਨਾ ਉਹਨੂੰ ਇਗਨੋਰ ਕਰ ਸਕਦੇ ਹਾਂ। ਉਹ ਖੈਰ ਹੈ ਯਾਰ, ਉਹ ਕਰਦਿਆਂ ਕਰਦਿਆਂ ਅੱਜ ਨੌਬਤ ਇੱਥੇ ਆ ਗਈ ਹੈ ਕਿ ਅਸੀਂ ਟੋਟਲ ਰੰਗ ਹੋ ਗਏ। ਸਾਡਾ ਪਾਣੀ ਖਰਾਬ, ਸਾਡੇ ਬੱਚੇ ਖਰਾਬ, ਅਸੀਂ ਆਪੂ ਖਰਾਬ, ਗੰਦ ਪਾਇਆ। ਹਾਲਾਂਕਿ ਆਪਣੇ ਘਰ ਦੇ ਵਿੱਚ ਅਸੀਂ ਸਫਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਬਾਹਰ ਜਿਹੜੀ ਗਲੀ ਹੈ ਉੱਥੇ ਅਸੀਂ ਗੰਦ ਸੁੱਟ ਦਿੰਦੇ ਹਾਂ, ਜਾਂ ਆਪਣੀ ਹੱਦ ਤੱਕ ਕਰਕੇ ਅੱਗੇ ਦੇ ਸਿਰ ਪਾ ਦਿੰਦੇ ਆ। ਉਹ ਵੀ ਸਾਡਾ ਘਰ ਹੈ। ਜਿਹੜਾ ਬੰਦਾ ਬਾਹਰੋਂ ਜਾਏਗਾ, ਇੱਕ ਮੁਹੱਲੇ ਦੇ ਵਿੱਚ, ਇੱਕ ਗਲੀ ਦੇ ਵਿੱਚ ਮੈਂ ਰਹਿ ਰਿਹਾ, ਉਹਨਾਂ ਨੂੰ ਨਹੀਂ ਪਤਾ ਕਿ ਮੇਰਾ ਘਰ ਕਿਹੜਾ ਹੈ, ਲੇਕਿਨ ਜਦੋਂ ਉਹ ਬਾਹਰੋਂ ਜਾਏਗਾ ਤਾਂ ਉਹ ਗੰਦ ਵੇਖੇਗਾ। ਇਸੇ ਤਰ੍ਹਾਂ ਹੀ ਸਾਡੇ ਪਿੰਡਾਂ ਦੇ ਵਿੱਚ ਤਲਾਬ ਨੇ, ਉੱਥੇ ਪਾਣੀ ਖੜਾ। ਅੱਜ ਤੋਂ 25 ਸਾਲ ਪਹਿਲੇ ਮੈਂ ਵੇਖਿਆ ਕਿ ਵਿੱਚ ਬੂਟੀ ਹੁੰਦੀ ਸੀ ਜਿਹਦੇ ਨਾਲ ਪਾਣੀ ਰੀਸਾਈਕਲ ਹੁੰਦਾ ਸੀ। ਅੱਜ ਉਹ ਬੂਟੀ ਖਤਮ ਹੋ ਗਈ ਹੈ। ਗੌਰਮੈਂਟ ਔਰ ਆਵਾਮ ਦੋਵੇਂ ਕਸੂਰਵਾਰ ਨੇ। ਆਵਾਮ 70% ਗਲਤ ਹੈ, ਗੌਰਮੈਂਟ 3% ਗਲਤ ਹੈ। ਇਹ ਮੇਰਾ ਐਨਾਲਿਸਿਸ ਹੈ, ਤੁਹਾਡਾ ਇਹਦੇ ਤੇ ਕੀ ਹੋ ਤੁਸੀਂ ਦੱਸੋ। देखो, अवाम का हक बनता है कि वो इतना काम खराब ना करे, खुद कंट्रोल करे, जिस तरह साढ़े बुजुर्ग करते रहे ने हर इलाके हर जगह ते। ते गवर्नमेंट का हक बनता है, गवर्नमेंट की कोई सर्टन जॉब्स होंदियां ने, बिल्कुल रिस्पॉन्सिबिलिटीज ने। देखो ना, ਅਸੀਂ ਕਿਸੇ ਨੂੰ ਗਲਤ ਨਹੀਂ ਕਹਿ ਸਕਦੇ। ਅਸੀਂ ਕਹਿੰਦੇ ਕਿ ਹਰ ਬੰਦਾ ਆਪਣੀ ਆਪਣੀ ਇਸਲਾਹ ਕਰੇ ਤਾਂ ਕਿ ਫਿਊਚਰ ਜਨਰੇਸ਼ਨ ਵਾਸਤੇ ਤੁਸੀਂ ਕੁਝ ਨਾ ਕੁਝ ਛੱਡ ਜਾਓ। ਠੀਕ ਹੈ ਨਾ, ਕਿ ਉਹਨਾਂ ਇੱਕ ਮਿਸਾਲ ਦੇ ਤੌਰ ਤੇ ਤੁਸੀਂ ਪਾਕਿਸਤਾਨ ਜਾਓ ਨਾ, ਉੱਥੇ ਸਾਰਾ ਕੂੜਾ ਇਕੱਠਾ ਕਰਕੇ ਤੇ ਉਹਨਾਂ ਨੇ ਅੱਗ ਲਾ ਦੇਣੀ ਨੇ। ਉਹ ਤੁਹਾਨੂੰ ਇੱਕ ਆਟੋਮੈਟਿਕਲੀ ਸਮੈਲ ਆਉਂਦੀ ਹੈ ਹਵਾ ਦੇ ਵਿੱਚ। ਠੀਕ ਹੈ ਨਾ, ਔਰ ਉਹ ਤੁਹਾਡੇ ਵਾਸਤੇ ਇਤਨੀ ਬੈਡ ਹੈ। ਜਿਸ ਤਰ੍ਹਾਂ ਹੁਣ ਸਮੌਗ ਹੋ ਚੁੱਕੀ ਹੈ, ਅਜੇ ਤੇ ਵਿੰਟਰ ਸ਼ੁਰੂ ਵੀ ਨਹੀਂ ਹੋਇਆ, ਔਰ ਤੁਹਾਡੇ ਸਪੈਸ਼ਲੀ ਲਾਹੌਰ ਜਿਵੇਂ ਜਾਂ ਵੱਡੇ ਸ਼ਹਿਰਾਂ ਏਰੀਆ ਜਿਹੜਾ ਬਾਰਡਰ ਲੋਕ ਬਿਮਾਰ ਹੋ ਰਹੇ ਨੇ, ਸਾਂਸ ਦਾ ਮਸਲਾ। ਔਰ ਮਤਲਬ ਤੁਸੀਂ ਬਹੁਤ ਸੇ ਦਰਖਤ ਕੱਟਦੇ ਜਾ ਰਹੇ ਨੇ, ਹਾਲਾਂਕਿ गुनाह आवे, फजूल दरख्त नहीं कटने चाहिए, जितने ला सकते हो लाओ, स्वाब है। क्योंकि अल्लाह का करम है कि जेह्ड़ी सब्ज है ना, जितना वो जिस वक्त तक सब्ज रहिंदा है, वो अल्लाह सुबहाना तआला दी इबादत करदा रहिंदा है, अल्लाह दी हम्द करदा रहिंदा है। ठीक है ना, उदी वजह तो भी तुहाडे ते रहमत होंदी है, थोड़ी बारिशां होंदियां ने। अजकल जो हालात बन चुके ने, उत्थे कोई प्लानिंग नहीं, कोई हिसाब किताब नहीं है, ते बस अन्नेवाह जा रहे हैं। ਜੀ ਇਹ ਹੁਣ ਪਾਰਟ ਅਸੀਂ ਇੱਥੇ ਨਸੀਮ ਭਾਈ ਬੰਦ ਕਰ ਰਹੇ ਹਾਂ। ਠੀਕ ਹੈ ਜੀ, ਅਗਲਾ ਪਾਰਟ ਅਸੀਂ ਦੁਬਾਰਾ ਬਣਾਉਣਾ ਕਿਉਂਕਿ ਵੀਡੀਓ ਲੰਮੀ ਹੋ ਜਾਂਦੀ ਹੈ, ਤੇ ਇਨਸ਼ਾਅੱਲਾ ਅਗਲੇ ਵਲੌਗ 'ਚ ਤੁਹਾਨੂੰ ਮਿਲਦੇ ਆ। ਅਗਰ ਵੀਡੀਓ ਅੱਛੀ ਲੱਗੀ ਹੈ ਤਾਂ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੋ। ਇਨਸ਼ਾਅੱਲਾ ਅਗਲੇ ਵਲੌਗ 'ਚ ਮੁਲਾਕਾਤ ਹੁੰਦੀ ਹੈ। ਅੱਲਾਹ ਹਾਫਿਜ਼।